ਜੀ ਸੱਜਣੋ, ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਠੰਡ ਬਹੁਤ ਜ਼ਿਆਦਾ ਹੈ। ਇਸ ਠੰਡ ਦੇ ਵਿੱਚ ਇਨਸਾਨ ਤਾਂ ਮੈਂ ਵੇਖੋ ਨਾ, ਸਰਦੀ ਲੱਗੀ ਤੇ ਰੁਮਾਲ ਉੱਤੇ ਵੜ ਲਿਆ, ਲੁਕਾਲ ਕਰ ਲਈ, ਰਜ਼ਾਈ 'ਚ ਵੜ ਗਿਆ। ਇਸ ਠੰਡ ਦੇ ਵਿੱਚ ਸਭ ਤੋਂ ਢੇਰ ਮਸਲਾ ਹੈ ਇਹਨਾਂ ਵਿਚਾਰਿਆਂ ਡੰਗਰਾਂ ਦਾ। ਇਹ ਡੰਗਰ ਸਰਦੀ 'ਚ ਜਾਵੇਂ ਕਿਤੇ, ਇਸ ਵਾਸਤੇ ਨਾ ਇੱਕ ਬਿਮਾਰੀ ਆਈ ਵਧੀ ਹੈ ਜਿਹੜੀ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਗਲ ਗੋਟੂ ਹੈ, ਲੇਕਿਨ ਗਲ ਗੋਟੂ ਹੈ ਨਹੀਂ ਹੈ। ਉਸ ਨੂੰ ਫੋਗ ਫੀਵਰ ਆਖਿਆ ਜਾਂਦਾ ਹੈ ਤੇ ਉਹ ਫੋਗ ਫੀਵਰ ਹੁੰਦਾ ਹੈ ਸਰ੍ਹੋਂ ਦੀ ਵਜ੍ਹਾ ਤੋਂ ਤੇ ਇਸ ਠੰਡ ਦੀ ਵਜ੍ਹਾ ਤੋਂ। ਹੁਣ ਰੌਲਾ ਇਸ ਗੱਲ ਦਾ ਹੈ ਕਿ ਸਰ੍ਹੋਂ ਦੀ ਹੋਰ ਪੱਠਾ ਵੀ, ਸਰ੍ਹੋਂ ਤੋਂ ਇਲਾਵਾ ਸਾਡੇ ਕੋਲ ਕੋਈ ਕੈਮਰਾ ਮੈਂ ਲਗਾ ਹੋਇਆ, ਸਰ੍ਹੋਂ ਪਈ ਵੀ ਹੈ। ਅੱਜ ਕੱਲ੍ਹ ਸਰ੍ਹੋਂ ਤੋਂ ਇਲਾਵਾ ਨਾ ਹੋਰ ਪੱਠਾ ਵੀ ਕੋਈ ਨਹੀਂ ਹੁੰਦਾ ਤੇ ਉਸ ਦੇ ਵਿੱਚ ਸਾਨੂੰ ਫਿਰ ਚਾਹੀਦਾ ਹੈ ਕਿ ਅਸੀਂ ਕਮ ਅਜ਼ ਕਮ ਉਹਦੇ 'ਚ ਨਾ ਭੋਂ ਰਲਾ ਲਵੀਏ। ਕਮਾਦ ਵਗੈਰਾ ਅਸੀਂ ਵਿੱਚ ਪਾਉਂਦੇ ਹਾਂ, ਸਰ੍ਹੋਂ ਪਾਉਂਦੇ ਹਾਂ, ਠੰਡੇ ਹੁੰਦਾ ਸਾਰਾ ਕੁਝ। ਭੋਂ ਨਾਲ ਫਿਰ ਹੁੰਦਾ ਇਹ ਕਿ ਜਨਾਬ ਉਹ ਜਿਹੜੇ ਜਾਨਵਰ ਹੁੰਦੇ ਨੇ ਥੋੜ੍ਹਾ ਜਿਹਾ ਭੋਂ ਗਰਮ ਹੁੰਦਾ ਹੈ। ਤੇ ਇਹ ਵੇਖੋ ਕੱਲ ਮੱਝ ਸੂਈ, ਅਸੀਂ ਹੁਣ ਅੱਗਾ ਵਿਖਾਓ ਜੀ, ਅੰਦਰ ਹੀ ਬੱਧ ਹੋਇਆ। ਅੱਜ ਅਸੀਂ ਬਾਹਰ ਹੁਣ ਕੱਢਿਆ ਹੀ ਨਹੀਂ ਮੱਝ ਨੂੰ, ਅੰਦਰ ਬੱਧ ਹੋਇਆ ਜਿਸ ਵਜ੍ਹਾ ਤੋਂ ਠੰਡ ਤੋਂ ਬਚ ਜਾਵੇ। ਜਿਹੜੀ ਸੂਈਆਂ ਸੂ ਗਈਆਂ ਜਾਂ ਸੂਣ ਵਾਲੀਆਂ ਉਹਨਾਂ ਨੂੰ ਜ਼ਰੂਰ ਬਚਾਓ ਠੰਡ ਤੋਂ। ਉਹਨਾਂ ਨੂੰ ਸਰਦੀ ਸੂਈ ਹੋਈ ਜਾਨਵਰ ਨੂੰ ਜ਼ਿਆਦਾ ਲੱਗਦੀ ਹੈ। ਨਿੱਕੇ ਫੜਾਂ ਨੂੰ ਬਚਾਓ ਕਿ ਨਿੱਕੇ ਫੜ ਵਿਚਾਰੇ ਜਿਹੜੇ ਨਾ ਉਹ ਬੜਾ ਖਰਾਬ ਹੁੰਦੇ ਨੇ, ਕੰਬਦੇ ਖਲੋਤੇ ਹੁੰਦੇ ਨੇ। ਇਸ ਸਰਦੀ ਵਿੱਚ ਟਾਈਮ ਨਾਲ ਉਹਨਾਂ ਅੰਦਰ ਬੰਨੋ ਔਰ ਕੋਸ਼ਿਸ਼ ਕਰੋ ਜਿਹੜਾ ਕਮਜ਼ੋਰਾ ਜਾਨਵਰ ਹੈ ਉਹਨੂੰ ਵੀ ਅੰਦਰ ਹੀ ਰੱਖੋ ਔਰ ਉਸ ਦੀ ਜਿਹੜੀ ਠੰਡ ਡਾਇਰੈਕਟ ਜਿਹੜੀ ਸਰਦੀ ਪਉਂਦੀ ਉਸ ਤੋਂ ਉਸ ਨੂੰ ਬਚਾਓ। ਇਹ ਵੇਖੋ ਨਾ, ਨਿੱਕੇ ਫੜ ਜਿਹੜੇ ਵਿਚਾਰੇ ਨੇ, ਇਹ ਨਿੱਕੇ ਫੜ ਖਲੋਤੇ ਨੇ ਤੇ ਕੰਬਦੇ ਖਲੋਤੇ ਨੇ ਵਿਚਾਰੇ। ਇਹ ਵੇਖੋ ਗੌਰ ਨਾਲ, ਇਹ ਕੰਬਦੇ ਖਲੋਤੇ ਨੇ, ਇਹ ਸਰਦੀ ਤੋਂ ਕੰਬਦੇ ਖਲੋਤੇ ਨੇ। ਜੇ ਇਹਨਾਂ ਨੂੰ ਅੰਦਰ ਬੱਧਾ ਜਾਵੇ ਤੇ ਕੁਝ ਪੱਠੇ ਛੱਠੇ ਅੰਦਰ ਜਾ ਕੇ ਪਾਇਆ ਜਾਵੇ ਤੇ ਫਿਰ ਉਮੀਦ ਇਹ ਬਚ ਜਾਂਦੇ, ਹਾਲਾਂਕਿ ਲਿਆਰਾ ਦੁੱਧ ਵੀ ਪੀਂਦੇ ਨੇ।